व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि पिछले दिनी हिमाचल प्रदेश के कुल्लू जिले में स्थित गुरुद्वारा मणिकरण साहब ते लोकल हिंदू तवी गुंडियां ने हमला करके सिख संगतां दीयां गड्डियां दे शीशे तोड़े। सिख नौजवानों ने जदों इसका जवाब दिता तां इस नूं भारतीय मीडिया ने पंजाबी सिखां दी हिमाचलियां दे खिलाफ गुंडागर्दी करन लई प्रचारिया। सो व्यूअर्स लगता है कि भारत भर विच सिखां दी अगू नस्लकुशी करन दी कवायद जिहड़ी है ओह कीती जा रही है। सो इस बारे आपां गलबात करन जा रहे हैं। सो असीं चाहांगे कि तुसां इसे तरह बने रहना। देखण सुन लिया लिखण लई तुहाडा सब दा बहुत बहुत शुक्रिया जी। राज साहब की कहना चाहोगे? देखो बहुत बार ये हुंदा है भी तुसीं ये सारे स्पॉट्स ਜਾਂ साइंस देख सकते ਹੁੰਦੇ ਹੋ कि ਇਹ किस पासे ਵੱਲ ਜਿਹੜਾ नैरेटिव ਅਜਨਾਲਾ ਘਟਨਾ ਨੂੰ ਲੈ ਕੇ और उस तो भी पहला ਜਦੋਂ मोदी इलैक्शन पीरीयड ਦੇ ਵਿੱਚ ਆਇਆ ਐਡਰੈਸ ਕਰਨਾ ਸੀ ਉਸਨੇ ਰੈਲੀ ਨੂੰ ਲੋਕ ਹੈ ਹੀ ਨਹੀਂ ਸੀ ਉੱਥੇ ਬਿਲਕੁਲ ਖਾਲੀ ਪਿਆ ਸੀ ਰਾਹ ਚੋਂ ਮੁੜ ਗਿਆ ਔਰ ਪੂਰਾ ਜਾ ਕੇ नेशनल मीडिया ਦੇ ਵਿੱਚ और इवन सुप्रीम कोर्ट पटिशन और दूसरा एक नैरेटिव बनाया और ये मैसेज कि जी चरणजीत चन्नी जी को मैसेज दे देना मैं जीवित वापस आ गया हूँ। सो उस तो बाद असी देखते हैं कि किवें उस सारी घटना नूं प्रचारिया गया कि जी जिथे फिरोजपुर के नेड़े अबोहर के कित्थे होया पाकिस्तान बॉर्डर तो इन्नी दूर है मोदी नूं उत्थे रुकना पिया जो उत्थों मिसाइल आ जाती पाकिस्तान दी ते उड़ जाता और ये वो सारी कहानी असी देखते हैं। फिर असी जे इन बिटवीन तक कितनी घटनावां होर बयानियां जा सकदियां पर लेटेस्ट जिहदे थल्ले इन्हां ने फिर 18 कंपनियां हुण पंजाब दे विच भेजियां ने और जिवें नैशनल मीडिया दे विच सिखां नूं मत्थिया गया है रादर ब्रूटलाइज किया गया ओवरऑल ਉਹਦਾ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਕਿ ਅਸੀਂ ਤਾਂ ਕਿੰਨੇ ਕੁ ਨੂੰ ਮੋਨੀਟਰ ਕਰ ਸਕਦੇ ਹਾਂ। ਪਰ ਉੱਥੋਂ ਦੇ ਜਦੋਂ ਆਪਣੇ ਜਿਹੜੇ ਸੈਂਸਿਟਿਵ ਔਰ ਜਿਹੜੇ ਅੱਖ ਰੱਖਣ ਵਾਲੇ ਨੇ ਉਹ ਦੇਖਦੇ ਨੇ ਉਹ ਕਹਿੰਦੇ ਨੇ ਜੀ ਇਹ ਤਾਂ ਈਵਨ 80ਵਿਆਂ ਦੇ ਦੌਰ ਨੂੰ ਵੀ ਪਿੱਛੇ ਛੱਡ ਗਿਆ ਕਿ ਵੀ 80ਵਿਆਂ ਦੇ ਫੌਜੀ ਹਮਲੇ ਤੋਂ ਪਹਿਲਾਂ ਜੋ ਮਾਹੌਲ ਸੀ ਜਾਂ ਬਾਅਦ 'ਚ ਜਿਹੜਾ ਸਿਰਜਿਆ ਗਿਆ ਇਹ ਤਾਂ ਉਹਨੂੰ ਵੀ ਪਿੱਛੇ ਛੱਡ ਗਿਆ। ਉਹ ਕਹਿੰਦੇ ਕਿ ਭਾਈ ਇਵੇਂ ਲੱਗਦਾ ਸੀ ਕਿ ਜਿਵੇਂ ਵਾਕਈ ਸਿੱਖਾਂ ਨੇ ਅਜਨਾਲਾ ਥਾਣੇ ਤੇ ਹੀ ਨਹੀਂ ਜਿਵੇਂ ਖਾਲਿਸਤਾਨ ਐਲਾਨਿਆ ਗਿਆ ਪੰਜਾਬ ਤੇ ਸਿੱਖਾਂ ਨੇ ਕਬਜ਼ਾ ਕਰ ਲਿਆ। ਹੁਣ ਰੈਸਟ ਆਫ ਇੰਡੀਅਨ ਹਿੰਦੂ ਉਡੀਕਦੇ ਨੇ ਕਿ ਜੀ ਫੌਜ ਇੰਡੀਆ ਦੀ ਮਾਰਚ ਕਰੇ ਪੰਜਾਬ ਨੂੰ ਜਿਹੜਾ ਉਹ ਛੁਡਾਏ ਜਾ ਕੇ ਕਬਜ਼ੇ ਤੋਂ ਅੱਤਵਾਦੀਆਂ ਦੇ ਜੋ ਉਹਨਾਂ ਦੀ ਉੱਥੇ ਲੈਂਗੁਏਜ ਚੱਲ ਰਹੀ ਸੀ ਇਸ ਕਿਸਮ ਦਾ ਮਾਹੌਲ। ਹਾਲਾਂ ਕੋਈ ਵੀ ਔਰ ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਇੱਕ ਦਿਨ ਪਹਿਲਾਂ ਜਦੋਂ ਜੱਲੂ ਖੇੜਾ 'ਚ ਭਾਈ ਅੰਮ੍ਰਿਤਪਾਲ ਸਿੰਘ ਪ੍ਰੈਸ ਕਾਨਫਰੰਸ ਕਰਦੇ ਨੇ ਆਲ ਆਫ ਏ ਸਡਨ ਸਾਰਾ ਨੈਸ਼ਨਲ ਮੀਡੀਆ ਉੱਥੇ ਪਹੁੰਚਿਆ ਹੁੰਦਾ ਹਾਲਾਂ ਉਹਨਾਂ ਨੂੰ ਕਿਸੇ ਨੇ ਇਨਵਾਈਟ ਨਹੀਂ ਕੀਤਾ। ਹੁਣ ਕਿਉਂਕਿ ਅਗਲੇ ਦਿਨ ਜੋ ਉਹਨਾਂ ਨੇ ਕਰਨਾ ਸੀ ਉਹ ਉਵੇਂ ਹੋਇਆ ਨਹੀਂ ਉਹਨਾਂ ਦੀ ਐਕਸਪੈਕਟੇਸ਼ਨ ਦੇ ਥੱਲੇ ਕੁਛ ਵੀ ਉਸ ਦਾ ਕਾਰਨ ਗੁਰੂ ਦੀ ਰਹਿਮਤ ਹੈ ਜਾਂ ਲੋਕਲ ਪੁਲਿਸ ਆਫੀਸ਼ੀਅਲ ਜਾਂ ਈਵਨ ਭਗਵੰਤ ਮਾਨ ਦਾ ਹੀ 12th ਆਵਰ ਦੇ ਉੱਤੇ ਆ ਕੇ ਉਹਨੂੰ ਲੱਗਾ ਕਿ ਭਾਈ ਇਹ ਤਾਂ ਇੱਕ ਹੋਰ ਸਾਕਾ ਨਨਕਾਣਾ ਸਾਹਿਬ ਜਾਂ ਜਲ੍ਹਿਆਂਵਾਲਾ ਬਾਗ ਬਣ ਜਾਏਗਾ। ਔਰ ਉਹ ਪਹਿਲੇ ਜਿਹੜੇ ਗਏ ਨੇ ਬਾਦਲ ਔਰ ਅਮਰਿੰਦਰ ਉਸੇ ਕਲੰਕ ਤੋਂ ਗਏ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਔਰ ਕੋਟ ਕਪੂਰਾ ਔਰ ਬਹਿਬਲ ਕਲਾ ਫਾਇਰਿੰਗ ਤੋਂ। ਪਰ ਜੋ ਵੀ ਰੀਜ਼ਨ ਹੋਏ ਉਸ ਤੋਂ ਬਾਅਦ ਜਿਸ ਲੈਵਲ ਦੇ ਉੱਤੇ ਹੋਇਆ ਔਰ ਜਿਹੜੇ ਈਵਨ ਇਹਨਾਂ ਨੇ ਉਹ AS ਡੁਲਟ ਰਾਹ ਦਾ ਚੀਫ ਰਿਹਾ ਉਦਾਂ ਦੇ ਬਿਠਾਏ ਹੋਏ ਹੁੰਦੇ ਨੇ ਮੀਡੀਆ ਤੇ ਲਿਆ ਕੇ ਜਿਹੜਾ ਅਦਰਵਾਈਜ਼ ਅੱਧੇ ਸਿੱਖਾਂ ਨੂੰ ਦੇ ਅੱਧੇ ਬਿਆਨਾਂ ਤੋਂ ਲੱਗਣ ਲੱਗ ਜਾਂਦਾ ਯਾਰ ਇਹ ਭਾਵੇਂ ਸਿਰ ਗੁੰਮਿਆ ਇਹਨੇ ਸਾਰੀ ਉਮਰ ਪਹਿਲਾਂ ਇੰਟੈਲੀਜੈਂਸ ਬਿਊਰੋ ਫਿਰ ਰਾਹ ਦੇ ਵਿੱਚ ਰਹਿੰਦੇ ਆ ਦਿੱਲੀ ਦੇ ਹਾਕਮਾਂ ਦੀ ਖਿਦਮਤ ਕੀਤੀ ਹੈ ਪਰ ਇਹਦੇ ਵਿਚਲਾ ਕਿਤੇ ਨਾ ਕਿਤੇ ਸਿੱਖ ਜਾਗ ਜਾਂਦਾ ਇਵੇਂ ਨਹੀਂ ਹੈ। ਉਹਨਾਂ ਦੀ ਹਰ ਗੱਲ ਕੈਲਕੂਲੇਟਡ ਹੁੰਦੀ ਹੈ। ਔਰ ਮੈਂ ਜਦੋਂ ਉਹਦਾ AS ਡੁਲਟ ਦਾ ਜਿਹਨੇ ਈਵਨ ਪਾਕਿਸਤਾਨ ਦੇ IS ਚੀਫ ਦੁਰਾਨੀ ਨਾਲ ਮਿਲ ਕੇ ਜੁਆਇੰਟ ਕਿਤਾਬ ਵੀ ਲਿਖੀ ਉਹ ਦੁਰਾਨੀ ਤਾਂ ਉੱਥੇ ਮੁਕੱਦਮਿਆਂ 'ਚ ਫਸਿਆ ਕਿ ਵੀ ਤੂੰ ਕਿਵੇਂ ਕੀਤਾ ਇਹ ਕਿਉਂਕਿ ਜੋ ਵੀ ਇਹਨੇ ਕੀਤਾ ਉਹਦੇ ਰਾਹੀਂ ਕੀਤਾ ਜਾਂ ਆਪ ਜੋ ਕਹਿੰਦਾ ਹੈ ਜਾਂ ਜੋ ਕਸ਼ਮੀਰ 'ਚ ਹੁੰਦੇ ਆ ਕੀਤਾ ਉਹ यूनीक सर्विस उन्हें दिती है इंडियन स्टेट और अपने लोगों के खिलाफ भी भुगतन लई तैयार है। ईवन उस लैवल का बंदा जिन्हों पता है कि भाई प्रोटेस्ट हुंदे ने लोग थाणियां ते कि किसी ने किसी दे जिहड़ा है कोई बंदा मरिया नहीं है कोई होया नहीं है कब्जा तो तां है भी अंदर जाके उन्होंने गए 2-2.5 घंटे नैगोशिएशन दे नाल होया ये भी साबित हो गया। किसी ने फोकस नहीं किया कि भाई ਜਿਹੜੇ ਬੰਦੇ ਫੜੇ ਆ ਜਿਹਨੂੰ ਚੁੱਕਿਆ ਸੀ ਝੂਠਾ ਕੇਸ ਸਾਰਾ ਕਿਵੇਂ ਜਿਹੜਾ ਔਰ ਕਿਹਦੇ ਕਹਿਣ ਤੇ ਪੁਲਿਸ ਨੇ ਉਹਨੂੰ ਚੁੱਕਿਆ ਲੇਕਿਨ ਇਸ ਸਾਰੇ ਜੀਵਨ ਉਹ ਵੀ ਕਹਿ ਰਿਹਾ ਜੀ ਇਹ ਤਾਂ ਦੱਸਣਾ ਪਏਗਾ ਭਗਵੰਤ ਮਾਨ ਸਰਕਾਰ ਨੂੰ ਅਦਰਵਾਈਜ਼ ਇਹ ਤਾਂ ਕੋਈ ਸਟੇਟ ਦੀ ਰਿਟ ਹੀ ਨਹੀਂ ਹੈ ਦੂਜੇ ਹੀ ਨਹੀਂ ਹੈ। ਸੋ ਉਸ ਸਭ ਦੀ ਆੜ ਦੇ ਵਿੱਚ ਫਿਰ ਉਹਨੂੰ ਕਾਰਨਰ ਇਸ ਲੈਵਲ ਦੇ ਉੱਤੇ ਹੋਇਆ
ਕਿ ਬਈ ਜਾ ਕੇ ਉਹ ਦਿੱਲੀ 'ਚ ਮਿਲ ਰਿਹਾ ਅਮਿਤ ਸ਼ਾਹ ਨੂੰ, 18 ਕੰਪਨੀਆਂ ਆ ਰਹੀਆਂ ਨੇ ਦੂਜੇ। ਹੁਣ ਇਸ ਘਟਨਾ ਤੋਂ ਬਾਅਦ ਕਿਉਂਕਿ ਇੱਕ ਕਾਈਂਡ ਆਫ ਲੱਲ ਸੀ, ਦਬਾਅ ਬਣਾਇਆ ਜਾ ਰਿਹਾ ਕਿ ਵੀ ਕੇਸ ਰਜਿਸਟਰ ਕਰੋ। ਪੁਲਿਸ ਨੇ ਵੀ ਕਿਤੇ ਨਾ ਕਿਤੇ ਕਿਹਾ ਕਿ ਜੀ ਅਸੀਂ ਖੰਗਾਲ ਰਹੇ ਹਾਂ ਜਿਹੜੀਆਂ ਵੀਡੀਓਜ਼ ਨੇ ਜਾਂ ਦੂਜੇ, ਕਿਸੇ ਵੇਲੇ ਵੀ ਫੜੋ ਫੜੀ ਦਾ ਸਿਲਸਿਲਾ ਪੰਜਾਬ ਸ਼ੁਰੂ ਹੋ ਸਕਦਾ। ਪਰ ਇਹਨੂੰ ਹੀ ਜਿਹੜਾ ਉਹਨਾਂ ਦਾ ਪਲੋਏ ਹੈ, ਇਹਨੂੰ ਉਹਨਾਂ ਨੇ ਵਾਈਡਨ ਕਰਦੇ ਆ ਮਨੀਕਰਨ। ਹਾਲਾਂ ਇਸ ਮਨੀਕਰਨ ਸਾਹਿਬ ਕਰਕੇ ਹੀ ਕਿਹਾ ਜਾਂਦਾ ਹੈ। ਚਲੋ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਹਨੂੰ ਅਸੀਂ ਸਾਹਿਬ ਦੇ ਥੱਲੇ ਲੈ ਆਉਂਦੇ ਹਾਂ। ਉਹਦੀ ਹਿਸਟੋਰੀਸਿਟੀ ਜਾਂ ਹਿਸਟੋਰੀਕਲ ਪਲੇਸ ਹੋਣ ਬਾਰੇ ਬੇਸ਼ੱਕ ਇਸ ਦੇ ਵੇਰਵੇ ਅਸੀਂ ਜਨਮ ਸਾਖੀ ਅਕਾਊਂਟ ਜਾਂ ਦੂਸਰੇ ਹੀ ਦੇਖਦੇ ਹਾਂ ਕਿ ਭਾਈ ਮਰਦਾਨੇ ਨੇ ਕਿਹਾ ਕਿ ਮਹਾਰਾਜ ਜੀ ਐਸਾ ਪਹਾੜਾਂ ਦੇ ਵਿੱਚ ਐਸੀ ਥਾਂ ਸੁਣੀਦੀ ਹੈ ਜਿੱਥੇ ਜਿਹੜੇ ਨੇ ਗਰਮ ਪਾਣੀ ਨਿਕਲਦਾ ਔਰ ਉੱਥੇ ਆਪਣੇ ਆਪ ਚੀਜ਼ ਪੱਕ ਜਾਂਦੀ ਹੈ ਔਰ ਪਕਾਈ ਜਾਂਦੀ ਹੈ। ਇਹ ਕੋਈ ਵੀ ਹੋਏ ਬਿਰਤਾਂਤ ਹੋਏ, ਪਰ ਇਹ ਜ਼ਰੂਰ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਜਦੋਂ ਅਸੀਂ ਹਿਮਾਲਯਨ ਫੇਰੀ ਨੂੰ ਦੇਖਦੇ ਹਾਂ ਔਰ ਉਸ ਏਰੀਏ 'ਚ, ਸੋ ਇਹਦੇ ਨਾਲ ਇਹ ਜੁੜਿਆ ਹੈ ਕਿ ਜੀ ਗੁਰੂ ਨਾਨਕ ਸਾਹਿਬ ਆਏ, ਭਾਈ ਮਰਦਾਨੇ ਦੇ ਉਹਨਾਂ ਦੇ ਕੋਲ ਸੁੱਕੇ ਚੌਲ ਸੀ ਜਾਂ ਦਾਲ ਸੀ, ਤਾਂ ਉਹਦੇ 'ਚ ਉਹਨਾਂ ਨੇ ਜਦੋਂ ਅੱਗ ਨਹੀਂ ਸੀ ਔਰ ਉਹ ਚੁੱਕਿਆ ਔਰ ਗਰਮ ਪਾਣੀ ਤਾਂ ਉਹਦੇ 'ਚ ਕੁੱਕ ਕੀਤਾ ਔਰ ਦੂਸਰਾ। ਸੋ ਇਹ ਕਿਉਂਕਿ ਉਸ ਸਾਰੇ ਪੀਰੀਅਡ 'ਚ ਤਾਂ ਕੋਈ ਹਿਸਟੋਰੀਕਲੀ ਕੋਈ ਗੁਰਦੁਆਰਾ ਸਥਾਪਿਤ ਨਹੀਂ, ਜਿਵੇਂ ਬਹੁਤ ਸਾਰੀਆਂ ਥਾਵਾਂ ਤੇ ਸਿੱਖ ਸੰਗਤ ਕਾਇਮ ਹੁੰਦੀ ਹੈ, ਲੇਕਿਨ ਇਹ 20ਵੀਂ ਸਦੀ ਦੇ ਵਿੱਚ ਇੱਕ ਰਾਵਲਪਿੰਡੀ ਏਰੀਏ ਦਾ ਜਿਹੜਾ ਨਿਰਮਲਾ ਫਕੀਰ ਹਰੀਹਰ ਕਰਕੇ ਸ਼ਾਇਦ ਉਹਨਾਂ ਦਾ ਨਾਂ ਸੀ, ਮੈਨੂੰ ਵੀ ਮਿਲਣ ਦਾ ਸਬਬ ਹੋਇਆ ਆਪਣੇ ਚਾਈਲਡਹੁੱਡ ਡੇਜ਼, ਉਹ ਉੱਥੇ ਆ ਕੇ ਬੈਠੇ। ਉਹਨਾਂ ਨੇ ਬੜਾ ਜਿਹੜਾ ਪੱਥਰ ਚੁੱਕ ਕੇ ਲਿਆ ਕੇ ਉਸ ਪਹਾੜ ਦੇ ਉੱਤੇ ਉਹਨਾਂ ਨੇ ਉਹ ਥਾਂ ਨੂੰ ਸਥਾਪਿਤ ਕੀਤਾ। ਬਹੁਤ ਸਾਰੀਆਂ ਡਿਫਿਕਲਟੀ 'ਚੋਂ ਗੁਜ਼ਰੇ ਕਿਉਂਕਿ ਉੱਥੇ ਆਲਰੇਡੀ ਜਿਹੜੇ ਹੌਟ ਸਪਰਿੰਗਸ ਨੇ ਪਾਣੀ ਦੇ ਔਰ ਉਹ ਪਾਂਡੇ ਪੁੰਡੇ ਬੈਠੇ ਕਿ ਵੀ ਉਹਦੀ ਕਹਾਣੀ ਤਾਂ ਮਨੀਕਰਨ ਦੀ ਉਹਨਾਂ ਨੇ ਆਪਣੇ ਇਤਿਹਾਸ ਨਾਲ ਜੋੜੀ ਹੋਈ ਹੈ ਕਿ ਸ਼ਿਵ ਜੀ ਪਾਰਵਤੀ ਕਲੋਲਾਂ ਕਰ ਰਹੇ ਸੀ, ਕਲੋਲਾਂ ਕਰਦੇ ਕਰਦੇ ਉਹਦੀ ਜਿਹੜੀ ਹੈ ਮਣੀ ਡਿੱਗ ਪਈ ਪਾਰਵਤੀ ਦੀ ਥੱਲੇ, ਉਹ ਸ਼ੇਸ਼ਨਾਗ ਬੈਠਾ ਸੀ, ਉਹਨੇ ਆਪਣੇ ਮੂੰਹ 'ਚ ਲੈ ਲਈ, ਉਹਦੇ ਅੰਦਰ ਚਲੀ ਗਈ। ਪਾਰਵਤੀ ਨੂੰ ਸ਼ਿਵ ਜੀ ਨੂੰ ਕਹੇ ਮੈਨੂੰ ਮਣੀ ਦੇ, ਉਹਨੇ ਕਿਹਾ ਮੈਂ ਉਹ ਤੋਂ ਕਿੱਥੋਂ ਲਿਆਵਾਂ, ਔਰ ਗੁੱਸੇ 'ਚ ਫਿਰ ਸ਼ਿਵ ਜੀ ਜਿਹੜੇ ਨੇ ਫਿਊਮ ਗੁੱਸਾ ਆਇਆ ਔਰ ਉਸ ਗੁੱਸੇ ਦੇ ਵਿੱਚੋਂ ਜਿਹੜੇ ਗਰਮ ਪਾਣੀ ਦੇ ਚਸ਼ਮੇ ਫੁੱਟੇ। ਔਰ ਇਹ ਕਹਾਣੀ ਤਾਂ ਇਵੇਂ ਜੋੜੀ ਹੋਈ ਹੈ ਮਨੀਕਰਨ ਦੇ ਨਾਲ, ਹਾਲਾਂਕਿ ਇਹ ਤਾਂ ਕੁਦਰਤ ਹੈ। ਹੋਰ ਵੀ ਦੁਨੀਆ 'ਚ ਕਈ ਥਾਂ ਗਰਮ ਪਾਣੀ, ਠੰਡਾ ਪਾਣੀ, ਕੋਈ ਹੋਰ ਉਸ ਕਿਸਮ ਦੇ ਸਪਰਿੰਗਸ ਹੁੰਦੇ ਨੇ, ਕਿਸੇ ਵਾਟਰ 'ਚ ਸਲਫਰ ਹੁੰਦੀ ਹੈ, ਉਹਨਾਂ ਦੇ ਨਾਲ ਇਹ ਵੀ ਜੁੜ ਜਾਂਦਾ ਹੈ ਕਿ ਜੀ ਇੱਥੇ ਤੁਹਾਡੀਆਂ ਗੋਡਿਆਂ ਦੀਆਂ ਦਰਦਾਂ, ਸਰੀਰਕ ਦਰਦਾਂ, ਫਲਾਣਾ। ਸੋ ਇਹ ਕਹਾਣੀ ਹੈ ਉੱਥੇ ਕਪਲ ਆਫ ਇਸ ਕਿਸਮ ਦੇ ਹੌਟ ਵਾਟਰ ਸਪਰਿੰਗਸ ਨੇ। ਪਰ ਜਿੱਥੇ ਕਿ ਫਿਰ ਇਹ ਬਾਬਾ ਹਰੀਹਰ ਨਿਰਮਲਾ ਸਾਹਿਬ ਜੀ ਆ ਕੇ ਬੈਠੇ ਔਰ ਇਹਨਾਂ ਨੇ ਹੌਲੀ ਜਿਹੜਾ ਹੈ ਉਹ ਇੱਕ ਛੋਟਾ ਜਿਹਾ ਗੁਰਦੁਆਰਾ ਸਥਾਪਿਤ ਕੀਤਾ। ਹਾਲਾਂ ਉੱਥੇ ਉਹਨਾਂ ਦੇ ਹਾਲ 'ਚ ਦੇਖੋਗੇ, ਉਹਨਾਂ ਜ਼ਮਾਨਿਆਂ ਜਦੋਂ ਮੈਂ ਵਿਜ਼ਿਟ ਕੀਤਾ ਉਦੋਂ ਦੇਵਤਿਆਂ ਦੀਆਂ ਫੋਟੋਆਂ ਵੀ ਲੱਗੀਆਂ ਹੁੰਦੀਆਂ ਸੀ, ਦੂਜਿਆਂ ਵੀ, ਪਰ ਇੱਕ ਫਕੀਰ ਬਿਰਤੀ ਉਹ ਸੀ। ਹਾਲਾਂ ਕਿਉਂਕਿ ਜਦੋਂ ਸਾਧੂ ਬਣ ਕੇ ਆਪਣੇ ਘਰ-ਬਾਰ ਉਹਨਾਂ ਨੇ ਛੱਡਿਆ, ਗ੍ਰਸਤੀ ਸੀ, ਉਹਨਾਂ ਦੀਆਂ ਬੱਚੀਆਂ ਸੀ 2, ਇੱਕ ਜਿਹੜੀ ਹੈ ਹੁਣੇ ਜਿਹੜਾ ਮਨੀਕਰਨ ਹੈ ਕੁੱਲੂ ਤੋਂ ਅੱਗੇ ਥਾਂ, ਡਿਸਟ੍ਰਿਕਟ ਕੁੱਲੂ 'ਚ ਹੈ, ਕੁੱਲੂ ਤੋਂ ਅੱਗੇ ਥਾਂ ਇੱਕ ਭੂੰਤਰ ਹੈ ਔਰ ਭੂੰਤਰ ਤੋਂ ਫਿਰ ਇਹ ਮਨੀਕਰਨ ਹੈ। ਸ਼ਾਇਦ ਕੁੱਲੂ ਤੋਂ, ਜੇ ਮੈਂ ਗਲਤ ਨਾ ਹੋਵਾਂ, 45 ਕਿਲੋਮੀਟਰ ਦਾ ਇਹ ਡਿਸਟੈਂਸ ਹੋਏਗਾ। ਔਰ ਉਹਨਾਂ ਦੀ ਇੱਕ ਡਾਟਰ ਉੱਥੇ ਵਿਆਹੀ ਹੋਈ ਸੀਗੀ, ਕੁੱਲੂ ਦੇ ਵਿੱਚ ਦੁਕਾਨਦਾਰ ਸੀ ਹਸਬੈਂਡ ਉਹਦਾ। ਔਰ ਇਹ ਜਦੋਂ ਹਰੀਹਰ ਚੜ੍ਹਾਈ ਕਰ ਗਏ ਤਾਂ ਉਸ ਤੋਂ ਬਾਅਦ ਉਹਨਾਂ ਦੀ ਡਾਟਰ ਜਿਹੜੀ ਹੈ ਉਹਨੇ ਆ ਕੇ ਸੰਭਾਲਿਆ, ਜਾਂ ਇੱਕ ਡਾਟਰ ਨੇ ਸ਼ਾਇਦ ਵਿਆਹ ਨਹੀਂ ਸੀ ਕਰਾਇਆ, ਉਹ ਉਹਦੀ ਇੰਚਾਰਜ ਬਣੀ। ਇਹ ਇੰਨਾ ਕੁ ਮੈਨੂੰ ਇੰਨਾ ਪਤਾ ਹੈ ਕਿ ਈਵਨ ਹੁਣ ਤਾਂ ਚਲੋ ਅਟੈਕ ਵਾਲੀ ਖਬਰ ਇਸ ਕਿਸਮ ਦਾ ਆਧਾਰ ਬਣਿਆ, ਈਵਨ ਉਸ ਦੇ ਉੱਤੇ ਵੀ ਹਰੀਹਰ ਤੇ ਜਦੋਂ ਉਹਨੇ ਗੁਰਦੁਆਰਾ ਸਥਾਪਿਤ ਕਰਨਾ ਸ਼ੁਰੂ ਕੀਤਾ, ਔਰ ਜਿਹੜੇ ਆਲੇ ਦੁਆਲੇ ਦੇ ਪਾਂਡੇ ਸੀ ਉਹਨਾਂ ਨੇ ਬਹੁਤ ਜਿਹੜਾ ਉਹ ਵਿਰੋਧ ਕੀਤਾ, ਉਹਨੂੰ ਪਰੇਸ਼ਾਨ ਵੀ ਕਰਦੇ ਰਹੇ, ਕਈ ਵਾਰੀ ਕੰਮ ਵੀ ਰੁਕਵਾਇਆ। ਔਰ ਸ਼ਾਇਦ 60ਵਿਆਂ ਦੇ ਅਖੀਰ 'ਚ ਹੋਏਗਾ ਜਾਂ 70ਵਿਆਂ ਦੀ ਬਿਗਨਿੰਗ 'ਚ ਹੋਏਗਾ, ਮੈਨੂੰ ਯਾਦ ਨਹੀਂ। ਕੋਈ ਯਾਤਰੂ ਆਇਆ ਹੋਇਆ ਸੀ, ਉਹ ਹੁੰਦਾ ਇਹ ਹੈ ਕਿ ਵੀ ਉਹ ਕੋਈ ਚੀਜ਼ ਤੁਸੀਂ ਗਰਮ ਕਰਨ ਦੇ ਵਿੱਚ ਪਾਈ, ਉਹ ਇਵੇਂ ਵਿੱਚ ਝੁਕਿਆ ਪਾਣ ਲਈ ਤਾਂ ਉਹਦੇ 'ਚ ਡਿੱਗ ਗਿਆ ਹੌਟ ਵਾਟਰ। ਔਰ ਜਦੋਂ ਤੱਕ ਉਹਨੂੰ ਕੱਢਿਆ ਗਿਆ ਉਹ ਉਬਲ ਗਿਆ ਸੀ ਕਿਉਂਕਿ ਬੋਇਲਿੰਗ ਵਾਟਰ ਹੁੰਦਾ ਹੈ। ਔਰ ਉਹਨਾਂ ਨੇ ਪਾਂਡਿਆਂ ਨੇ ਉਹਦੇ ਖਿਲਾਫ ਸੰਤ ਹਰੀਹਰ ਦੇ ਮਰਡਰ ਕੇਸ ਬਣਾ ਦਿੱਤਾ ਸੀ। ਔਰ ਉਹਨਾਂ ਜ਼ਮਾਨੇ ਜਿਵੇਂ ਮੈਂ ਅੱਗੇ ਵੀ ਜ਼ਿਕਰ ਕੀਤਾ ਹੈ, ਸਾਡੇ ਪਿਤਾ ਜੀ ਉਸ ਖਿੱਤੇ ਦੇ ਵਿੱਚ ਐਕਟਿਵ ਸੀ,
ਪੋਲੀਟੀਕਲੀ ਵੀ ਔਰ ਅਦਰਵਾਈਜ਼ ਵੀ, ਹਾਲਾਂ ਗਵਰਨਮੈਂਟ ਜੌਬ ਸੀ ਉਹਨਾਂ ਦਾ। ਜੀ। ਸੋ ਉਹ ਕੇਸ ਉਹਨਾਂ ਦੇ ਮਰਡਰ ਦਾ ਬਣਿਆ ਹਰੀਹਰ ਦਾ। ਹੁਣ ਕਿਉਂਕਿ ਮਨੀਕਰਨ ਦੀ ਘਟਨਾ ਹੈ ਤੇ ਉਹ ਸਾਰਾ ਬਚਪਨ ਦੀਆਂ ਚੀਜ਼ਾਂ ਆ ਜਾਂਦੀਆਂ ਔਰ ਉਹ ਵਰਿਆਮ ਸਿੰਘ ਸ਼ਾਇਦ ਉੱਥੇ STM ਸੀ ਉਸ ਜ਼ਮਾਨੇ, ਜਿਹਦੇ ਕੋਲ ਇਹ ਕੇਸ ਲੱਗਾ ਤੇ ਉਹ ਪਿਤਾ ਜੀ ਦੇ ਨਾਲ ਉਹਨਾਂ ਦੀ ਦੋਸਤੀ ਵੀ ਸੀ ਔਰ ਅਦਰਵਾਈਜ਼ ਵੀ ਗੁਰਸਿੱਖ ਸੀ ਤੇ ਉਹਨੇ ਵੀ ਪੜਤਾਲ ਆਪਣੇ ਤੌਰ ਤੇ ਵੀ, ਹੁਣ ਜਿੰਨਾ ਕਿ ਐਵੀਡੈਂਸ ਸ਼ੋ ਕੀਤਾ ਉਹਨਾਂ ਨੇ, ਉਹਦੇ ਥੱਲੇ ਤਾਂ ਉਹਨੂੰ ਉਮਰ ਕੈਦ ਹੋ ਜਾਣੀ ਸੀ ਬਾਬੇ ਨੂੰ, ਪਰ ਉਹਨੇ ਰਿਲਾਏ, ਪਿਤਾ ਜੀ ਨੇ ਵੀ ਉਹਦੇ ਤੱਕ ਇਹ ਗੱਲ ਪਹੁੰਚਾਈ, ਉਹਨੂੰ ਕਿਹਾ ਕਿ ਬਈ ਇਹ ਈਰਖਾਵਸ ਪਾਂਡੇ ਕਰ ਰਹੇ ਨੇ, ਇਹ ਕੋਈ ਨਹੀਂ ਹੈ ਵੀ ਠੀਕ ਹੈ, ਇਹ ਹੈ ਇੱਕ ਆਪਣਾ ਮਸਤ ਕਿਸਮ ਦਾ ਬੰਦਾ, ਇਹ ਆਪਣਾ ਲੱਗਾ ਹੋਇਆ ਬਾਬੇ ਨਾਨਕ ਦੇ ਨਾਂ ਦੇ ਉੱਤੇ ਕਰਨ। ਸੋ ਉਹਨੂੰ ਐਕਵਿਟ ਕਰ ਦਿੱਤਾ ਸੀ ਉਹਨਾਂ ਨੇ। ਸੋ ਮਤਲਬ ਇਹ ਜਿਹੜੀ ਹੌਸਟਿਲਿਟੀ ਸੀ ਪੰਡਿਆਂ ਦੀ ਵੀ ਲੋਕਲ ਪੋਪੂਲੇਸ਼ਨ, ਹਾਲਾਂ ਕੁੱਲੂ ਹੋਏ, ਭੂੰਤਰ ਹੋਏ, ਇਸ ਸਾਰੀ ਬੈਲਟ ਦੇ ਵਿੱਚ ਜਿਹੜੇ ਲੋਕ ਨੇ ਉਹ ਤਾਂ ਖਾਂਦੇ ਹੀ ਸਿੱਖਾਂ ਦੀ ਬਦੌਲਤ। ਜਿਵੇਂ ਹੁਣ ਹੇਮਕੁੰਟ ਦੀ ਜਿਹੜੀ ਹੈ ਉਸ ਦੇ ਉੱਤੇ ਬਾਕੀ ਕੋਈ ਡਿਬੇਟ ਹੁੰਦੀ ਰਹੇ ਨਾ ਹੋਏ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਰਿਦੁਆਰ, ਰਿਸ਼ੀਕੇਸ਼ ਤੋਂ ਲੈ ਕੇ, ਰਿਸ਼ੀਕੇਸ਼ ਤੋਂ ਗੋਬਿੰਦ ਧਾਮ, ਗੋਬਿੰਦ ਘਾਟ ਦੂਜੇ ਤੱਕ ਹਜ਼ਾਰਾਂ ਲੋਕਾਂ ਨੂੰ ਜਿਹੜੇ ਉੱਤਰਾਖੰਡ ਦੇ ਗੜਵਾਲੀਏ ਪਹਾੜੀਏ ਨੇ ਉਹ ਰਿਜ਼ਕ ਸਿੱਖ ਦਿੰਦੇ ਨੇ, ਕਿਉਂਕਿ 3-4 ਮਹੀਨੇ ਬੰਦ ਰਹਿੰਦਾ ਬਾਕੀ, ਔਰ ਲੱਖਾਂ ਦੀ ਗਿਣਤੀ 'ਚ, ਔਰ ਉਹ ਭਾਵੇਂ ਕਿਸੇ ਨੂੰ ਚੁੱਕ ਕੇ ਲਿਜਾਣ ਵਾਲੇ ਨੇ, ਦੁਕਾਨਾਂ ਨੇ, ਮੁਸ਼ਕਲ ਦੇ ਵੇਲੇ ਭਾਵੇਂ 30-30 ਰੁਪਏ ਦਾ ਚਾਹ ਦਾ ਕੱਪ ਦੇਣ। ਸੋ ਉਹਨਾਂ, ਲੇਕਿਨ ਹਮੇਸ਼ਾ ਉਹਨਾਂ ਦੀ ਹੌਸਟਿਲਿਟੀ ਰਹਿੰਦੀ ਹੈ ਸਿੱਖਾਂ ਨਾਲ। ਔਰ ਤੁਸੀਂ ਜਿਹੜੇ ਹੇਮਕੁੰਟ, ਕੋਈ ਨਾ ਕੋਈ ਘਟਨਾ ਵਾਪਰੀ ਹੁੰਦੀ ਹੈ ਜਦੋਂ ਕਿ ਇਹੀ ਹਾਲ ਇਹਨਾਂ ਪਹਾੜੀਆਂ ਦਾ, ਕੁੱਲੂ, ਭੂੰਤਰ, ਮਨੀਕਰਨ ਵਾਲਿਆਂ ਦਾ, ਖਾਂਦੇ ਸਿੱਖਾਂ ਦੀ। ਔਰ ਹੁਣ ਜਿਵੇਂ ਪਤਾ ਲੱਗਿਆ, ਔਰ ਮੈਂ ਪਿਛਲੇ ਦਿਨਾਂ 'ਚ ਹੋਰ ਵੀ ਖਬਰ ਦੇਖ ਰਿਹਾ ਸੀ, ਬਹੁਤ ਵੱਡਾ ਕੰਪਲੈਕਸ ਬਣ ਗਿਆ, ਦਿੱਲੀ ਦੀ ਸੰਗਤ ਵੀ ਉੱਥੇ ਜਾਂਦੀ ਹੈ, 8-10 ਹਜ਼ਾਰ ਬੰਦੇ ਦੇ ਰਹਿਣ ਦਾ ਪ੍ਰਬੰਧ ਵੀ ਹੈ, ਕਮਰੇ ਵੀ ਨੇ, ਕੋਈ ਚਾਰਜ ਨਹੀਂ ਕੀਤਾ, ਸਾਰੇ ਲੋਕ ਜਾਂਦੇ ਨੇ। ਰਾਦਰ ਉੱਥੇ ਜਾਣ ਵਾਲਿਆਂ ਜਿੰਨੇ ਸਿੱਖ ਨੇ ਸ਼ਾਇਦ ਉਹਨਾਂ ਤੋਂ ਜ਼ਿਆਦਾ ਗੈਰ ਸਿੱਖ ਨੇ। ਲੰਗਰ ਵੀ ਉਹਦੇ 'ਚ ਹੀ ਬਣਦਾ, ਉਹ ਗਰਮ ਪਾਣੀ 'ਚ ਇੱਕ ਪਾਸੇ ਚੌਲ ਹੁੰਦਾ, ਦਾਲ ਹੁੰਦਾ, ਚਟਨੀ ਅੰਦਰ ਬਣਾਉਂਦੇ ਨੇ ਆਪਣੇ ਲੰਗਰ ਦੇ ਵਿੱਚ, ਬੜੇ ਬੜੇ ਕੁੰਡੇ ਰੱਖੇ ਹੁੰਦੇ ਨੇ ਔਰ ਉਹ ਸਾਰਿਆਂ ਨੂੰ। ਲੇਕਿਨ ਜਿਹੜਾ ਹੈ ਉਹ ਹਜ਼ਾਰਾਂ ਲੋਕਾਂ ਦਾ ਪ੍ਰਬੰਧ ਹੈ ਰਹਿਣ ਦਾ ਵੀ, ਔਰ ਲੋਕਲ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਜ਼ਮਾਨੇ 'ਚ ਹਰੀਹਰ ਜਿਹੜੇ ਨੇ ਉਹ ਹਾਰਮੋਨੀਅਮ ਉਹਦੇ ਦੇ ਉੱਤੇ ਛੋਟੇ ਛੋਟੇ ਸ਼ਬਦ ਗਾਇਨ ਕਰਦੇ ਸੀ, ਵਿੱਚ ਹੀ ਜੈ ਰਾਧੇ ਸ਼ਾਮ, ਜੈ ਰਾਧੇ ਸ਼ਾਮ ਵੀ ਕਰੀ ਜਾਂਦੇ। ਸੋ ਉਹਨੂੰ ਈਵਨ ਕੋਈ ਉਹ ਮਾਨਤਾ ਪ੍ਰਾਪਤ ਇਸ ਕਿਸਮ ਦਾ ਮਹਾਰਾਜ ਦਾ ਪ੍ਰਕਾਸ਼ ਜ਼ਰੂਰ ਹੈ, ਲੇਕਿਨ ਉਹ ਹੈ ਕੰਮ ਮਿਲਗੋਬ ਹੈ। ਲੇਕਿਨ ਉਹਨਾਂ ਤੋਂ ਇਹ ਵੀ ਨਹੀਂ ਜਰਿਆ ਜਾਂਦਾ ਹੈ ਕਿ ਭਾਈ ਇਹਨੂੰ ਗੁਰਦੁਆਰਾ ਕਹਿੰਦੇ ਨੇ। ਇੱਥੇ ਹੁਣ ਉੱਥੇ ਤਾਂ ਹੈ ਨਹੀਂ, ਔਰ ਜਿੰਨਾ ਉੱਥੇ ਲੰਗਰ ਬਣਦਾ ਹੈ ਪਠਾਨਕੋਟ ਤੋਂ ਦੂਸਰੇ ਪਾਸਿਓਂ ਜਿਹੜੇ ਹੋਰ ਸਾਈਡ ਤੋਂ ਸਬਜ਼ੀਆਂ, ਦੁੱਧ, ਟਨਾਂ ਦੇ ਟਨ ਜਿਹੜਾ ਸਮਾਨ ਹੈ ਜੇ। ਔਰ ਹੁਣ ਕਿਉਂਕਿ ਅਨੰਦਪੁਰ ਸਾਹਿਬ ਹੋਲਾ ਮਹੱਲਾ ਹੈ, ਜਿਹੜੇ ਹੋਲੇ ਮਹੱਲੇ ਤੇ ਗਏ, ਔਰ ਪੰਜਾਬ 'ਚੋਂ ਬਹੁਤ ਵਾਰੀ ਜਿਹੜੇ ਯੰਗਸਟਰਸ ਵੀ ਨੇ ਉਹ ਮੋਟਰਸਾਈਕਲਾਂ ਤੇ ਚਲੇ ਗਏ, ਦੂਜੇ ਕਿਉਂਕਿ ਰੀਚੇਬਿਲਿਟੀ ਹੈ, ਸ਼ਿਮਲਾ ਜਾਂ ਸ੍ਰੀਨਗਰ, ਉਹ ਹਿਲ ਸਟੇਸ਼ਨ ਸਾਰੇ ਅਫੋਰਡ ਨਹੀਂ ਕਰ ਸਕਦੇ। ਸੋ ਜਿਹੜੇ ਪੰਜਾਬ ਦੇ ਮਿਡਲ ਕਲਾਸ ਆਪਣੇ ਸਿੱਖ ਪਰਿਵਾਰ ਵੀ ਨੇ, ਉਹਨਾਂ ਨੂੰ ਹੁੰਦਾ ਚਲੋ ਤੁਸੀਂ ਪੰਜਾਬ ਦੀ ਗਰਮੀ ਤੋਂ ਐਸਕੇਪ ਕਰਨ ਲਈ 2-4 ਦਿਨ ਨਿਕਲਦੇ ਹੋ, ਨਾਲੇ ਗੁਰਦੁਆਰੇ ਦੇ ਦਰਸ਼ਨ ਵੀ ਹੋ ਜਾਂਦੇ ਨੇ, ਨਾਲੇ ਜਿਹੜਾ ਉਹ ਆਊਟਿੰਗ ਵੀ ਹੋ ਜਾਂਦੀ ਹੈ। ਸੋ ਉਸ ਕਿਸਮ ਦੇ ਲੋਕ ਜਾਂਦੇ ਨੇ ਜ਼ਿਆਦਾ। ਔਰ ਜਿਵੇਂ ਮੈਂ ਕਿਹਾ ਦਿੱਲੀ ਤੋਂ ਵੀ ਕਾਫੀ ਲੋਕ ਜਿਹੜੇ ਨੇ ਉਹ ਸਾਰੇ ਨਾਲ ਜੁੜੇ ਹੋਏ ਨੇ, ਗੈਰ ਸਿੱਖ ਸ਼ਾਇਦ ਗਿਣਤੀ ਦੇ ਲਿਹਾਜ਼ ਨਾਲ ਉਹਨੂੰ ਜ਼ਿਆਦਾ ਹੋ। ਹੁਣ ਜਿਹੜੀ ਘਟਨਾ ਅੱਜ ਸਾਰੇ ਮੀਡੀਆ 'ਚ ਆਈ ਹੋਈ ਹੈ ਕਿ ਹੁਣ ਹੋਲੇ ਮਹੱਲੇ ਕਰਕੇ ਇੱਕ ਅੰਦਾਜ਼ੇ ਮੁਤਾਬਕ 10,000 ਦੇ ਕਰੀਬ ਸਿੱਖ ਸੰਗਤ ਉੱਥੇ ਪਹੁੰਚੀ ਹੋਈ ਹੈ, ਉਹ ਠਹਿਰੇ ਵੀ ਹੋਏ ਸੀ। ਔਰ ਦੂਜੇ ਉਹਨਾਂ ਹੀ ਲੋਕਲ ਪਹਾੜੀਆਂ ਨੇ ਪਾਰਕਿੰਗ ਕੰਪਲੈਕਸ ਦੇ ਵਿੱਚ ਆ ਕੇ, ਕਿਉਂਕਿ ਬਹੁਤ ਸਾਰਿਆਂ ਕੋਲ ਉੱਥੇ ਹੁਣ ਅਫੋਰਡ ਕਰਦੇ ਨੇ ਜਿਹੜੇ ਕਾਰਾਂ ਜਾਂ ਮੋਟਰਸਾਈਕਲ ਜਾਂ ਦੂਜੇ, ਉਹਨਾਂ ਨੇ ਆ ਕੇ ਲੋਕਲ ਗੁੰਡਿਆਂ ਦੇ ਕਿਸੇ ਗਰੁੱਪ ਨੇ, ਹਿੰਦੂ ਤਵੀਆਂ ਨੇ ਜਿਹੜਾ ਉਹ ਕਾਰਾਂ 3-4 ਗੱਡੀਆਂ ਭੰਨੀਆਂ, ਬਾਅਦ 'ਚ ਨੌਜਵਾਨ ਨਿਕਲੇ ਬਾਹਰ ਔਰ ਉਹਨਾਂ ਨੇ ਕਾਊਂਟਰ ਕੀਤਾ। ਲੇਕਿਨ ਜਿਹੜਾ ਸੈਕੰਡ ਪਾਰਟ ਜਦੋਂ ਕਾਊਂਟਰ ਕਰ ਰਹੇ ਨੇ, ਹੁਣ ਜੇ ਉਹ ਉਧਰੋਂ ਵੱਟੇ ਆ ਰਹੇ ਨੇ ਤੁਸੀਂ ਵੀ ਵੱਟੇ ਹੀ ਮਾਰੋਗੇ। ਉਹ ਵੀਡੀਓ ਕਿੰਨੇ ਸੈਕਿੰਡ ਦੀ, 25-30 ਸੈਕਿੰਡ ਦੀ, ਉਹ ਸਾਰੇ ਪਾਸੇ ਘੁੰਮ ਗਈ। ਔਰ ਖਬਰਾਂ ਇਹ ਸਾਰਾ ਨੈਸ਼ਨਲ ਮੀਡੀਆ ਚਲਾ ਰਿਹਾ ਹੈ ਕਿ ਜੀ ਪੰਜਾਬ ਤੋਂ ਆਏ ਗੁੰਡਿਆਂ ਨੇ, ਦੂਜਿਆਂ ਨੇ ਜਿਹੜਾ ਹਮਲਾ ਕਰਤਾ ਲੋਕਲਸ ਤੇ, ਉਹਨਾਂ ਦੀਆਂ ਔਰਤਾਂ ਨੂੰ ਟੀਜ਼ ਕੀਤਾ, ਘਰਾਂ ਦੇ ਉੱਤੇ ਜਿਹੜੇ ਨੇ ਪੱਥਰ। ਈਵਨ ਤੁਸੀਂ ਦੇਖੋ ਟ੍ਰਿਬਿਊਨ ਵਰਗੀ ਅਖਬਾਰ, ਕਈ ਵਾਰੀ ਅਫਸੋਸ ਹੁੰਦਾ ਵੀ ਦਿਆਲ ਸਿੰਘ ਮਜੀਠੀਆ ਨੂੰ ਕੀ ਸੁਝਿਆ ਕਿ ਉਹ ਬ੍ਰਹਮੋ ਸਮਾਜ ਦੇ ਜਿਹੜਾ ਉਹ ਢੇ ਚੜ ਕੇ ਉਹਨੇ ਇਹ ਇਹਨਾਂ ਦੇ ਹਵਾ। ਹੁਣ ਇਹ ਖਬਰ ਲਾਈ ਹੋਈ ਹੈ, ਟੂਰਿਸਟ ਕ੍ਰੀਏਟ ਰਕਸ ਐਟ ਮਨੀਕਰਨ ਇਨ ਹਿਮਾਚਲ ਪ੍ਰਦੇਸ਼, ਔਰ ਉਹਦੇ 'ਚ ਇਹ ਫਿਊ ਟੂਰਿਸਟ ਐਪਰੈਂਟਲੀ ਫਰੋਮ ਪੰਜਾਬ, ਹਾਂਜੀ ਪੰਜਾਬ ਦੇ ਹੀ ਹੋਣਗੇ ਜੀ ਹਾਂ, created ruckus at Manikarnan in Kullu district on Sunday night
A video of incident has been doing the rounds of social media in which a few tourists are seen creating ruckus and throwing stones on houses ਕਿ ਜਿਵੇਂ ਉਹਨਾਂ ਦਾ ਦਿਮਾਗ ਖਰਾਬ ਹੈ, ਉਹਨਾਂ ਨੇ ਲੋਕਾਂ ਦੇ ਘਰਾਂ ਤੇ ਉਹ ਵੱਟੇ ਮਾਰ ਰਹੇ ਨੇ ਔਰ ਰਕਸ ਲਫ਼ਜ਼ 3 ਵਾਰ ਇਹਨਾਂ ਇੱਕੋ ਹੀ ਸਟੋਰੀ ਦੇ ਪਹਿਲੇ ਪੈਰਾਗ੍ਰਾਫ 'ਚ ਯੂਜ਼ ਕੀਤਾ ਹੈ। They also allegedly assaulted a few locals creating panic। ਉਹਨਾਂ ਨੇ ਹਮਲਾ ਕਰਤਾ, ਲੋਕਲ ਪੈਨਿਕ ਕ੍ਰੀਏਟ ਕਰਤਾ। Manikaran is a popular religious and tourist place। Kullu SP Sakshi Verma said they were collecting information about the miscreants and action would follow। ਹੁਣ ਹਕੀਕਤਨ ਬਹੁਤ ਵਾਰੀ ਸੋਸ਼ਲ ਮੀਡੀਆ ਤੇ ਐਕਟਿਵ ਨੇ ਪ੍ਰਿੰਸੀਪਲ ਪਲਵਿੰਦਰ ਸਿੰਘ, ਉਹ ਕੁੱਲੂ 'ਚ ਰਹਿੰਦੇ ਨੇ, 60s ਤੋਂ ਹੀ ਰਹਿੰਦੇ ਨੇ ਔਰ ਕੁੱਲੂ ਦੇ ਵਿੱਚ ਬੜਾ ਪੁਰਾਣਾ ਗੁਰਦੁਆਰਾ ਸਿੰਘ, ਕਿਉਂਕਿ ਇਹ ਕਾਂਗੜਾ, ਕੁੱਲੂ, ਲਾਹੌਲ ਸਪੀਤੀ ਪੰਜਾਬ ਦਾ ਹਿੱਸਾ ਸੀ 1 ਨਵੰਬਰ 1966 ਤੱਕ ਔਰ ਉੱਥੇ ਸਿੰਘ ਸਭਾ ਗੁਰਦੁਆਰਾ ਇੱਕ ਜ਼ਮਾਨੇ ਜਿੰਨੇ ਗਵਰਨਮੈਂਟ ਮੁਲਾਜ਼ਮ ਸੀ ਕਾਫੀ ਵੱਡੀ ਗਿਣਤੀ 'ਚ ਸਿੱਖ ਹੁੰਦੇ ਸੀ, ਲੇਕਿਨ 40-50 ਫੈਮਲੀਜ਼ ਹੋਣਗੀਆਂ ਕੁੱਲੂ ਦੇ ਵਿੱਚ ਸਿੱਖਾਂ ਦੀਆਂ ਜਿਹੜੇ ਦੁਕਾਨਾਂ ਕਰਦੇ ਨੇ, ਛੋਟੇ ਮੋਟੇ ਹੋਰ ਕਾਰੋਬਾਰ ਕਰਦੇ ਨੇ ਔਰ ਪ੍ਰਿੰਸੀਪਲ ਪਲਵਿੰਦਰ ਸਿੰਘ ਜਿਹੜੇ ਅੱਜ ਇੱਕ ਟੀਵੀ ਚੈਨਲ ਨਾਲ ਡਾਇਰੈਕਟ ਲਾਈਵ ਗੁਫ਼ਤਗੂ ਕਰ ਰਹੇ ਸੀ, ਉਹਨਾਂ ਨੇ ਕਿਹਾ ਜੀ ਕਿ ਇਹ ਹਰ ਸਾਲ ਹੀ ਕੋਈ ਨਾ ਕੋਈ ਵਾਕਿਆ ਹੁੰਦਾ ਹੈ, ਇਹ ਬਹੁਤ ਧੱਕਾ ਕਰਦੇ ਨੇ। ਉਹਨਾਂ ਨੇ ਕਿਹਾ ਜੀ ਨਵੰਬਰ 80 ਉਹਨਾਂ ਨੇ ਕਿਹਾ ਦਿੱਲੀ ਔਰ ਦੂਸਰਿਆਂ ਦੀ ਗੱਲ ਹੁੰਦੀ ਹੈ, ਨਵੰਬਰ 84 'ਚ ਇਹਨਾਂ ਹੀ ਭੀੜਾਂ ਨੇ ਕੁੱਲੂ ਦੇ ਵਿੱਚ ਬਹੁਤ ਨੁਕਸਾਨ ਕੀਤਾ, ਕਰੋੜਾਂ ਰੁਪਏ ਦੀਆਂ ਸਿੱਖਾਂ ਦੀਆਂ ਬਿਜ਼ਨੈਸਿਸ ਲੁੱਟੀਆਂ, ਮਾਰਕੁੱਟ ਕੀਤੀ। ਉਹਨੇ ਕਿਹਾ ਜਿਹੜੀ ਭੀੜ ਸਿੱਖਾਂ ਦੇ ਘਰਾਂ 'ਚ ਜਾ ਕੇ ਨਾਈ ਉਹਨਾਂ ਦੇ ਨਾਲ ਸੀ, ਉਹਨਾਂ ਨੇ ਕਿਹਾ ਜੀ 29 ਤੋਂ ਜ਼ਿਆਦਾ ਸਿੱਖਾਂ ਦੇ ਕੇਸ ਕਤਲ ਕੀਤੇ ਇਹਨਾਂ ਨੇ, ਬਾਹਰ ਕੱਢ ਕੇ ਉਹਨਾਂ ਨੂੰ ਕੁੱਟ ਕੇ ਔਰ ਉਹਨਾਂ ਨੇ ਕਿਹਾ ਵੀ ਇਹਦੇ ਬਾਵਜੂਦ ਵੀ ਸਾਨੂੰ ਇਸ ਗੱਲ ਨੂੰ 38 ਸਾਲ ਹੋ ਗਏ ਨੇ, ਕਿਸੇ ਨੇ ਕੋਈ ਨੋਟਿਸ ਨਹੀਂ ਲਿਆ। ਉਹਨਾਂ ਨੇ ਕਿਹਾ ਜੀ ਹਰ ਥਾਂ ਹੋਇਆ, ਇੱਥੇ ਸਾਡਾ ਕੋਈ ਜੀਣ ਦਾ ਹੱਜ ਨਹੀਂ। ਉਹਨਾਂ ਨੇ ਕਿਹਾ ਜੀ ਮੈਂ ਤਾਂ ਆਮ ਦੇਖਦਾ ਔਰ ਇਸ ਤੋਂ ਪਹਿਲਾਂ ਵੀ ਘਟਨਾਵਾਂ ਆਈਆਂ ਸੀ ਕਿ ਕੇਸਰੀ ਨਿਸ਼ਾਨ ਸਾਹਿਬ ਲਾ ਕੇ ਜਦੋਂ ਹਿਮਾਚਲ 'ਚ ਐਂਟਰ ਕੀਤੇ ਨੌਜਵਾਨ ਨੂੰ ਕਿਹਾ ਜੀ ਖਾਲਿਸਤਾਨ ਦੇ ਝੰਡੇ ਇਹਨਾਂ ਨੂੰ ਕੱਢੋ। ਹੁਣ ਇਹ ਜਿਹੜਾ ਸਾਰਾ ਮਨੀਕਰਨ ਦਾ ਵਾਕਿਆ, ਗੱਲ ਇਹ ਨਹੀਂ ਹੈ ਕਿਤੇ ਵੀ ਕੋਈ ਤਕਰਾਰ ਹੋ ਸਕਦਾ ਹੈ, ਟੂਰਿਸਟ ਸਪੌਟਸ ਦੇ ਉੱਤੇ ਹੁੰਦਾ ਹੈ, ਪਰ ਜਿਸ ਅੰਦਾਜ਼ ਦੇ ਵਿੱਚ ਸੋ ਕਾਲਡ ਨੈਸ਼ਨਲ ਮੀਡੀਆ ਨੇ ਔਰ ਸੋਸ਼ਲ ਮੀਡੀਆ ਨੇ ਇਹਨੂੰ ਵੀ ਇਵੇਂ ਬਣਾਇਆ ਕਿ ਜਿਵੇਂ ਪੰਜਾਬ ਦੇ ਸਿੱਖਾਂ ਨੇ, ਇਹ ਟ੍ਰਿਬਿਊਨ ਅਖਬਾਰ ਦੀ ਸਟੋਰੀ, PTI ਦੀ ਸਟੋਰੀ ਹੈ ਕਿ ਵੀ ਉਹਨਾਂ ਨੇ ਜਾ ਕੇ ਉਹਨਾਂ ਤੇ ਹਮਲਾ ਕਰ ਦਿੱਤਾ, ਨਾਲੇ ਸਿੱਖਾਂ ਦੀਆਂ ਗੱਡੀਆਂ ਤੋੜੀਆਂ, ਨਾਲੇ ਸਿੱਖ ਵਿਕਟਮ ਨੇ ਇੱਕ ਪੈਨਿਕ ਕ੍ਰੀਏਟ ਕੀਤਾ। ਜਿਹੜੀਆਂ ਸੰਗਤਾਂ ਉੱਥੇ ਹੋਣਗੀਆਂ ਉਹ ਅਗਲੀ ਸਵੇਰ ਦੌੜੇ ਹੋਣਗੇ ਉੱਥੋਂ ਕਿ ਵੀ ਪਤਾ ਨਹੀਂ ਕੱਲ੍ਹ ਨੂੰ ਇਹਨਾਂ ਨੇ ਕੀ ਕਰ ਦੇਣਾ ਔਰ ਪੁਲਿਸ ਨੇ ਫੜ ਕੇ ਜਿਹੜੇ ਨੇ ਕਿੰਨਿਆਂ ਦੇ ਚਲਾਨ ਕੀਤੇ ਹੋਣੇ ਨੇ ਜਾਂ ਕਰਨੇ ਨੇ, ਕਿੰਨੇ ਜਿਹੜੇ ਨੇ ਉਹ ਉਸ ਵੀਡੀਓ ਕਲਿੱਪ ਤੇ ਬੇਸ ਉਹਨਾਂ ਦੇ ਕੇਸ ਰਜਿਸਟਰ ਕਰਨੇ ਨੇ। ਹੁਣ ਇਹ ਉਸ ਆਉਣ ਵਾਲੇ ਵਰਸਟ ਡੇਜ਼ ਦਾ ਪ੍ਰੀਕਰਸਰ ਨਹੀਂ ਹੈ ਜਾਂ ਪ੍ਰੀਲਿਊਡ ਨਹੀਂ ਹੈ ਜਾਂ ਫੋਰਰਨਰ ਨਹੀਂ ਹੈ ਤੇ ਹੋਰ ਕੀ ਹੈ। ਤੇ ਜੇ ਫਿਰ ਵੀ ਸਾਨੂੰ ਇਹ ਲੱਗਦਾ ਹੈ ਕਿ ਜੀ ਨਹੀਂ ਔਰ ਆਪਣੇ ਲੱਗੇ ਹੋਏ ਸੀ ਆ ਰੋਜ਼ਾਨਾ ਸਪੋਕਸਮੈਨ ਦੀ ਉਹ ਮਾਈ ਜਿਹਦਾ ਪਿਓ ਨੇ ਸਾਰੀ ਦੁਨੀਆ ਦੇ ਸਿੱਖਾਂ ਦਾ ਪੈਸਾ ਇਕੱਠਾ ਕਰਕੇ ਰੋਜ਼ਾਨਾ ਸਪੋਕਸਮੈਨ ਕਿ ਜੀ ਅਸੀਂ ਨਾਨਕ ਫਲਾਣਾ ਬਣਾ ਦਿਆਂਗੇ, ਉੱਥੇ ਇਹ ਕਰ ਰਹੇ ਆ ਉਹ ਕਰ ਰਹੇ ਆ, ਉਹ ਐਸੀ ਲੱਗੀ ਹੋਈ ਹੈ ਜੜ੍ਹਾਂ 'ਚ ਤੇਲ ਦੇਣ। ਪਹਿਲਾਂ ਉਹ ਇੱਥੇ ਕੀ ਉਹਨੂੰ ਸਾਲ ਬਾਅਦ ਉਹਨੂੰ ਕੱਢ ਲਿਆ ਰੀਨਾ ਰਾਏ ਕਿ ਕੀ ਹੈ, ਉਹਦੀ ਕਰੈਕਟਰ ਅਸੈਸੀਨੇਸ਼ਨ ਕਰ ਰਹੀ ਹੈ, ਦੀਪ ਸਿੱਧੂ ਦੀ, ਅੰਮ੍ਰਿਤਪਾਲ ਸਿੰਘ ਦੀ, ਔਰ ਇਹ ਜਿਹੜੀ ਨਿਮਰਤ ਕੌਰ ਦੇ ਨਾਂ ਥੱਲੇ ਔਰ ਬਿਲਕੁਲ ਜਿਹੜਾ ਐਂਟਾਈ ਸਿੱਖ ਰੋਲ ਹੈ ਉਹਦੀ ਅਖਬਾਰ ਸਪੋਕਸਮੈਨ ਵੀ ਮਨੀਕਰਨ ਦੀ ਘਟਨਾ ਨੂੰ ਇਵੇਂ ਹੀ ਬਿਆਨ ਕੀਤਾ ਗਿਆ ਜਿਵੇਂ ਕਿ ਟ੍ਰਿਬਿਊਨ। ਹਾਲਾਂ ਇਹਦੇ ਪਿਓ ਦੀਆਂ ਕਰਤੂਤਾਂ ਕਰਕੇ ਉਸ ਵੇਲੇ ਦੇ ਅਕਾਲ ਤਖਤ ਦੇ ਉੱਤੇ 5 ਪਿਆਰਿਆਂ ਨੇ ਕਾਲ ਦਿੱਤੀ ਸੀ ਵੀ ਇਹਨਾਂ ਦਾ ਬਾਈਕਾਟ ਕਰੋ, ਇਹਨਾਂ ਦੇ ਅਖਬਾਰ ਵੀ ਕੋਈ ਨਾ ਪੜ੍ਹੋ। ਸੋ ਇਹ ਜਿਹੜਾ ਇਸ ਵੇਲੇ ਜਿਹੜੇ ਪੰਜਾਬ ਦੇ ਵਿੱਚ ਵੀ ਇਹਨਾਂ ਦੇ ਉਹ ਜਿਹੜੇ ਮੋਲ ਸੀ, ਮੋਲ ਉਹੀ ਹੁੰਦੇ ਜਿਹੜੇ ਸਾਇਲੈਂਟ ਰੱਖੇ ਹੁੰਦੇ ਨੇ, ਉਹ ਨਿਕਲਦੇ ਨੇ, ਉਹ ਇਹੀ ਰੋਲ ਅਦਾ ਕਰ ਰਹੇ ਨੇ। ਸਾਨੂੰ ਇਸ ਸਭ ਪਾਰਟ ਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ ਔਰ ਸੱਜਣ ਕੌਣ ਔਰ ਦੁਸ਼ਮਣ ਕੌਣ ਆਪਣੇ ਅੱਜ ਇਸ ਦੀ ਵੀ ਪਛਾਣ ਹੋਣੀ ਚਾਹੀਦੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।